दर्शकों ब्रेक तो बाद थोड़ा सब का भरपूर स्वागत है। सो इस गलबात करन जा रहे हैं कि पिछले दिनी प्रेजिडेंट ट्रंप ने वाशिंगटन डीसी विखे अमरीकन फौज के मुख्य मिलिटरी कमांडर्स ਨੂੰ संबोधन किया। इस दौरान उन्होंने बहुत सारिया जंगा रुकवाउण का दावा किया और विशेषकर उन्होंने भारत पाकिस्तान विचकार 7 मई तो 10 मई तक हुई 4 रोज़ा जंग का जिक्र किया। सो उन्होंने पाकिस्तान के फौजी मुखी फील्ड मार्शल आसिफ मुनीर की बहुत तारीफ की। ट्रंप ने कहा मुनीर ने ਲੱਖਾਂ ਜ਼ਿੰਦਗੀਆਂ ਬਚਾਉਣ ਲਈ ਮੇਰਾ ਸ਼ੁਕਰੀਆ ਅਦਾ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਨ ਪਾਲਿਸੀ ਮੇਕਿੰਗ ਦੇ ਵਿੱਚ ਅੱਜ ਕੱਲ੍ਹ ਬਹੁਤ ਕੁਛ ਐਸਾ ਚੱਲ ਰਿਹਾ ਹੈ, ਇੰਨੀ ਤੇਜ਼ੀ ਨਾਲ ਕੁਛ ਡਿਵੈਲਪਮੈਂਟਸ ਹੋ ਰਹੀਆਂ, ਕੁਛ ਜਿਹੜਾ ਚੀਜ਼ ਅਨਫੋਲਡ ਹੋ ਰਹੀਆਂ ਕਿ ਇੱਕ ਹਲਕੇ 'ਚ ਤਾਂ ਪੈਨਿਕ ਵੀ ਹੈ। ਵੈਸੇ ਤਾਂ ਇਸ ਵੇਲੇ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਅਮਰੀਕਾ ਦੀ ਵਾਸ਼ਿੰਗਟਨ ਡੀਸੀ ਗੌਰਮੈਂਟ, ਫੈਡਰਲ ਗੌਰਮੈਂਟ ਸ਼ਟ ਡਾਊਨ ਹੈ ਕਿਉਂਕਿ ਬਜਟ ਨੂੰ ਲੈ ਕੇ ਜਿਹੜੀ ਕੰਸੈਂਸਸ ਹੁੰਦੀ ਹੈ ਡੈਮੋਕ੍ਰੈਟ ਔਰ ਸੈਨੇਟਰਸ ਦੀ, ਉਹ ਨਹੀਂ ਬਣ ਸਕੀ। ਅਤੇ ਸ਼ਟ ਡਾਊਨ ਦਾ ਮਤਲਬ ਹੁੰਦਾ ਹੈ ਕਿ ਵੀ ਹਕੂਮਤ ਬਿਲਕੁਲ ਸਟੈਂਡ ਸਟਿਲ 'ਤੇ ਆ ਗਈ। ਔਰ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ 2 ਦਿਨ ਪਹਿਲਾਂ ਹੀ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਗੌਰਮੈਂਟ ਸ਼ਟ ਡਾਊਨ ਹੋਇਆ ਤਾਂ ਅਸੀਂ ਜਿਹੜਾ ਹਜ਼ਾਰਾਂ ਜਿਹੜੇ ਫੈਡਰਲ ਇੰਪਲੋਈ ਨੇ ਉਹਨਾਂ ਨੂੰ ਫਾਇਰ ਕਰ ਦਿਆਂਗੇ। ਔਰ ਆਲਰੇਡੀ ਹੁਣ ਅਗਲੇ 24 ਘੰਟੇ 'ਚ ਕੀ ਹੋਏਗਾ, ਲੇਕਿਨ ਬੜੀ ਅਨਸਰਟਨਟੀ ਹੈ ਕਿ ਹਾਲਾਂ ਹੁੰਦਾ ਵੀ ਇਨਰ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੁੰਦੀ ਹੈ, ਕੋਈ ਨਾ ਕੋਈ ਕੰਸੈਂਸਸ ਦੇ ਉੱਤੇ ਪਹੁੰਚਿਆ ਜਾਂਦਾ। ਲੇਕਿਨ ਜੇ ਸ਼ਟ ਡਾਊਨ ਹੁੰਦਾ ਫਿਰ ਉਹ ਵਿਦਆਊਟ ਪੇ ਜਿਹੜਾ ਹੈ ਉਹ ਕਈ ਹੋ ਜਾਂਦੇ ਨੇ, ਕਈਆਂ ਦੀ ਨੌਕਰੀ ਵੀ ਜਾ ਸਕਦੀ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਕਿਸ ਰੁਖ ਨੂੰ ਕਰਦਾ। ਹਾਲਾਂ ਜਦੋਂ ਯੂਜਲੀ ਸ਼ਟ ਡਾਊਨ ਹੁੰਦੀ ਹੈ ਗੌਰਮੈਂਟ ਅਤੇ ਜਿਹੜੀਆਂ ਫੈਡਰਲ ਕੋਰਟਸ ਨੇ ਉਹ ਵੀ ਬੰਦ ਹੁੰਦੀਆਂ, ਲੇਕਿਨ ਅੱਜ ਹੀ ਇੱਕ ਵਕੀਲ ਦੇ ਨਾਲ ਸਵੇਰੇ ਗੱਲ ਹੋਈ, ਉਹਨਾਂ ਨੇ ਕਿਹਾ ਕਿ ਜੀ ਈਵਨ ਜੱਜਾਂ ਨੂੰ ਵੀ 8 ਵਜੇ ਤੱਕ ਪਤਾ ਨਹੀਂ ਸੀ ਵੀ ਅੱਜ ਕੇਸ ਲੱਗਣੇ ਨੇ ਕਿ ਨਹੀਂ, ਪਰ 7 ਸਾਢੇ 7 ਵਜੇ ਆਇਆ ਕਿ ਵੀ ਤੁਸੀਂ ਐਜ਼ ਯੂਜੂਅਲ ਜਿਹੜਾ ਆਪਣਾ ਐਕਟੀਵਿਟੀ ਕਰੋ। ਸੋ ਇਹ ਵੀ ਇੱਕ ਕਨਫਿਊਜ਼ਨ ਸੀ। ਸੋ ਫੈਡਰਲ ਕੋਰਟ ਅੱਜ ਖੁੱਲ੍ਹੇ ਸੀ, ਅਦਰਵਾਈਜ਼ ਸ਼ਟ ਡਾਊਨ ਦਾ ਮਤਲਬ ਹੁੰਦਾ ਵੀ ਹਰ ਫੈਡਰਲ ਅਦਾਰਾ ਜਿਹੜਾ ਬੰਦ ਹੁੰਦਾ ਉਸ ਦੀ ਐਕਟੀਵਿਟੀ। ਔਰ ਫਿਰ ਇਹਦਾ ਮਤਲਬ ਇਹ ਹੁੰਦਾ ਵੀ ਔਰ ਇਹ ਬੜਾ ਕ੍ਰਾਈਸਿਸ ਦਾ ਪੀਰੀਅਡ ਹੁੰਦਾ। ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ, ਹਾਲਾਂ ਜਦੋਂ ਨੈਤਨਯਾਹੂ ਇੱਥੇ ਆਇਆ ਉਸ ਤੋਂ ਪਹਿਲਾਂ UN ਜਨਰਲ ਅਸੈਂਬਲੀ ਦੇ ਸੈਸ਼ਨ ਵੇਲੇ ਖਾਸ ਤੌਰ 'ਤੇ 8 ਇਸਲਾਮਿਕ ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਖਾਸ ਮੀਟਿੰਗ, ਜਿਹੜੀ ਗਜ਼ਾ ਪਲਾਨ ਜਿਹੜੀ ਬਾਅਦ ਦੇ ਵਿੱਚ 20 ਨੁਕਾਤੀ ਗਜ਼ਾ ਪਲਾਨ ਸਾਹਮਣੇ ਆਈ, ਉਹਨੂੰ ਲੈ ਕੇ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਕਿਆਸਾਂ ਆਈਆਂ ਨੇ ਕਿ ਵੀ ਕੀ ਹੋਏਗਾ। ਹਮਾਸ ਦੇ ਵਿਹੜੇ ਦੇ ਵਿੱਚ ਹੁਣ ਬਾਲ ਸੁੱਟਿਆ ਹੋਇਆ, ਹਮਾਸ ਨੇ ਕਿਵੇਂ ਰਿਐਕਟ ਕਰਨਾ ਹੈ, ਉਹਨੂੰ ਟਾਈਮ ਦਿੱਤਾ ਜਾ ਰਿਹਾ ਕਿ ਭਾਈ 3 ਦਿਨ ਦੇ ਵਿੱਚ ਜਾਂ ਦੂਜਾ ਕਰੋ, ਅਦਰਵਾਈਜ਼ ਜਿਵੇਂ ਟਰੰਪ ਨੇ ਕਿਹਾ ਵੀ ਫਿਰ ਜਿਹੜੀ ਹੈ ਬਹੁਤ ਤਬਾਹੀ ਹੋਏਗੀ। ਇਹ ਵੀ ਇੱਕ ਪੁਸ਼ ਚੱਲ ਰਿਹਾ ਕਿਉਂਕਿ ਜੇ ਮਿਡਲ ਈਸਟ ਦੇ ਵਿੱਚ ਜਿਹੜਾ ਸੀਜ਼ ਫਾਇਰ ਹੋ ਜਾਂਦਾ ਹੈ ਔਰ ਅੱਗੋਂ ਜਿਹੜੀ 20 ਨੁਕਾਤੀ ਪ੍ਰੋਗਰਾਮ ਹੈ ਉਸ ਦਾ ਅਮਲ ਦਰਾਮਦ ਸ਼ੁਰੂ ਹੋ ਜਾਂਦਾ ਹੈ ਅਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਆਸ ਹੈ ਵੀ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣ ਦੇ ਚਾਂਸ ਵੱਧ ਜਾਂਦੇ ਨੇ ਕਿਉਂਕਿ 10 ਅਕਤੂਬਰ ਨੂੰ ਜਿਹੜੀ ਨੋਬਲ ਕਮੇਟੀ ਹੈ ਜਿਹੜੀ ਇਹ ਪ੍ਰਾਈਜ਼ ਡਿਸਾਈਡ ਕਰਦੀ ਹੈ ਉਹਨਾਂ ਨੇ ਕਰਨਾ। ਹਾਲਾਂ ਮੈਨੂੰ ਨਹੀਂ ਲੱਗਦਾ, ਹਾਲਾਂ ਨੋਮੀਨੇਸ਼ਨ ਤਾਂ ਕੀਤੀ ਹੈ, ਪਾਕਿਸਤਾਨ ਨੇ ਕੀਤੀ ਹੈ, ਇਜ਼ਰਾਈਲ ਨੇ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਜਿਹੜੀ ਹੈ ਉਹ ਜਿਹੜੇ ਫੈਸਲੇ ਲੈਂਦੇ ਨੇ ਉਹ ਇਵੇਂ ਕੋਈ ਕੈਂਪੇਨ ਕਰ ਰਿਹਾ ਹੋਏ ਕਿ ਵੀ ਤੁਸੀਂ ਸਾਨੂੰ ਇਹ ਦਿਓ, ਤਾਂ ਇਵੇਂ ਨਹੀਂ ਹੁੰਦਾ, ਉਹਦੇ ਕੋਈ ਚਾਂਸ ਨਹੀਂ ਨੇ। ਲੇਕਿਨ ਕੁਛ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਵੀ ਇਹ ਜਿਹੜਾ ਕੁਇਕਲੀ 20 ਪੁਆਇੰਟ ਪਲਾਨ ਨੂੰ ਲਾਗੂ ਕਰਨ ਦੀ ਲਾਈਨ ਹੈ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵੀ ਉਸ ਤੋਂ ਪਹਿਲਾਂ ਜੇ ਹੋ ਜਾਂਦਾ ਤਾਂ ਬਹੁਤ ਵੱਡੀ ਗੱਲ ਹੋਏਗੀ। ਹਾਲਾਂਕਿ ਆਲਰੇਡੀ ਉੱਥੇ 78-80 ਹਜ਼ਾਰ ਬੇਗੁਨਾਹ ਲੋਕ ਮਾਰੇ ਜਾ ਚੁੱਕੇ ਨੇ ਔਰ ਇਹ ਸਾਰਾ ਜੋ ਚੱਲ ਰਿਹਾ, ਨੈਤਨਯਾਹੂ ਨੇ ਕੋਈ ਉੱਥੇ ਹਮਲੇ ਬੰਦ ਨਹੀਂ ਕੀਤੇ ਗਜ਼ਾ 'ਤੇ, ਅੱਜ ਵੀ ਕਿੰਨੇ ਬੇਗੁਨਾਹ ਮਾਰੇ ਗਏ। ਜਿਹੜਾ ਇੱਕ ਏਡ ਲੈ ਕੇ ਯੂਰਪ 'ਚੋਂ ਗਿਆ ਪੂਰਾ ਇੱਕ ਹਿੱਸਾ ਫਲੋਟਿਲਾ ਕੇ ਕੀ ਉਹਦੇ ਲਈ ਲਫ਼ਜ਼ ਹੈ, ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਹੋਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਬਹੁਤ ਸਾਰੇ NGOs ਔਰ ਪੀਸਫੁਲ ਲੋਕ ਨੇ। ਸੋ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਔਰ ਜਿਵੇਂ ਬੇਲਗਾਮ ਘੋੜੇ ਵਾਂਗ ਜਿਹੜਾ ਨੈਤਨਯਾਹੂ ਦਾ ਬਿਹੇਵੀਅਰ ਹੈ ਉਸ ਤੋਂ ਮੈਨੂੰ ਨਹੀਂ ਲੱਗਦਾ। ਹਾਲਾਂ ਸਾਨੂੰ ਬਹੁਤ ਸਾਰਿਆਂ ਨੇ ਪੁੱਛਿਆ ਵੀ ਹੈ ਵੀ ਤੁਹਾਡਾ ਕੀ ਖਿਆਲ ਹੈ ਇਸ ਦੇ ਉੱਤੇ,
ਸਾਡਾ ਤਾਂ ਇਹ ਹੈ ਕਿ ਭਾਈ ਇਨਸਾਨੀ ਜ਼ਿੰਦਗੀਆਂ ਬਚ ਜਾਣ, ਇੱਕ ਵੀ ਜਿਹੜਾ ਲਾਸ ਆਫ ਲਾਈਫ ਹੈ ਉਹ ਜਿਹੜਾ ਹੈ ਉਹ ਦੁੱਖ ਦਿੰਦਾ ਹੈ। ਪਰ ਜਿਹਨਾਂ ਹਾਲਾਤਾਂ 'ਚ ਜਿਸ ਤਰੀਕੇ ਦੇ ਨਾਲ ਇਹ ਸਾਰਾ ਪਾਰਟ ਚੱਲ ਰਿਹਾ ਹੈ, ਮੈਨੂੰ ਲੱਗਦਾ ਨਹੀਂ ਕਿ ਕੋਈ ਲੌਂਗ ਟਰਮ, ਪਰ ਇਹ ਵੀ ਇੱਕ ਪਾਰਟ। ਔਰ ਇੱਕ ਐਕਸ਼ਨ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਹਨਾਂ ਦਿਨਾਂ 'ਚ ਹੀ 800 ਦੇ ਕਰੀਬ ਅਮਰੀਕਾ ਦੇ ਫੌਜੀ ਬੇਸ ਨੇ ਦੁਨੀਆ ਦੇ ਅੱਡ-ਅੱਡ ਕਾਰਨਰ ਦੇ ਵਿੱਚ, 800, ਔਰ ਬਹੁਤ ਸਾਰਿਆਂ 'ਚ ਤਾਂ ਉਹਨਾਂ ਦੀ ਅਮਰੀਕਾ ਦੀ ਫੌਜ ਵੱਡੀ ਗਿਣਤੀ 'ਚ ਤਾਇਨਾਤ ਹੈ, ਜਿਵੇਂ ਜਾਪਾਨ ਦੇ ਵਿੱਚ ਹੈ, ਜਿਵੇਂ ਸਾਊਥ ਕੋਰੀਆ ਦੇ ਵਿੱਚ ਹੈ, ਔਰ ਇਹ ਸਾਰਾ ਪਰ 800 ਬੇਸ। ਔਰ ਕੁਝ ਦਿਨ ਪਹਿਲਾਂ ਇਹ ਸਪੈਸ਼ਲ ਆਰਡਰ ਜਿਹੜਾ ਹੈ ਵਾਈਟ ਹਾਊਸ ਵੱਲੋਂ ਆ ਗਿਆ ਕਿ ਜਿੰਨੇ ਟੌਪ ਕਮਾਂਡਰ ਨੇ, ਜਿੰਨੇ ਉਹਨਾਂ ਦੇ 4 ਸਟਾਰ ਜਨਰਲ ਦੂਜੇ, ਉਹਨਾਂ ਸਾਰਿਆਂ ਨੂੰ ਕਿਹਾ ਕਿ ਫੌਰਨ ਵਾਸ਼ਿੰਗਟਨ ਪਹੁੰਚੋ। ਔਰ ਇਸ ਗੱਲ ਨੇ ਵੀ ਕੀਤਾ ਵੀ ਕੀ ਹੈ, ਕੋਈ ਜੰਗ ਦੀ ਤਿਆਰੀ ਹੈ, ਕੋਈ ਰਸ਼ੀਆ ਦੇ ਖਿਲਾਫ ਹੈ, ਕੋਈ ਅਦਰਵਾਈਜ਼ ਹੈ, ਕੀ ਹੈ। ਹੁਣ ਉਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਵੀ ਇਸ ਨੂੰ ਲੈ ਕੇ ਜਿਹੜਾ ਕੁਝ ਚੀਜ਼ਾਂ ਤਾਂ ਅੰਦਰੂਨੀ ਡਿਸੀਜਨ ਮੇਕਿੰਗ ਹੋਏਗੀ, ਕੁਛ ਨੂੰ ਇਹ ਵੀ ਹੋਇਆ ਕਿ ਭਾਈ ਚਾਈਨਾ ਦਾ ਜਿਹੜਾ ਵੱਧਦਾ ਕਰਾਊਟ ਹੈ, ਉਹਨਾਂ ਨੇ ਆਪਣੀਆਂ ਪਾਵਰਫੁਲ ਮਿਸਾਈਲਾਂ ਇੰਟਰਕੰਟੀਨੈਂਟਲ ਕੋਈ ਹੋਰ ਜਿਹੜੀਆਂ ਨੇ ਉਹ ਡਿਕਲੇਅਰ ਉਹਨੂੰ ਕਰਨ ਲਈ ਹੈ। ਪਰ ਚਲੋ ਇਹ ਅਜੇ ਤੱਕ ਕਲੀਅਰ ਨਹੀਂ ਹੈ ਕਿ ਵੀ ਇੱਕ ਇਹ ਵੀ ਹੈ ਵੀ ਸ਼ਾਇਦ ਜਿਹੜਾ ਉਹ ਫੌਜ ਦੀ ਵੀ ਛਾਂਟੀ ਕੀਤੀ ਜਾਏ। ਜਨਰਲ ਸੈਕੰਡ ਵਰਲਡ ਵਾਰ ਤੋਂ ਹੁਣ ਤੱਕ ਉਦੋਂ ਕਈ ਮਿਲੀਅਨ ਅਮਰੀਕਨ ਫੌਜ ਸੀ, ਹੁਣ 1.1 ਮਿਲੀਅਨ ਹੈ, ਤੇ ਜ਼ਿਆਦਾ ਜਿਹੜੇ ਨੇ ਪਲੰਪ ਪੋਸਟਾਂ ਦੇ ਉੱਤੇ ਉਹ ਬੈਠੇ ਹੋਏ ਨੇ। ਹਾਲਾਂਕਿ ਜਿਹਨੂੰ ਇੰਚਾਰਜ ਬਣਾਇਆ ਉਹਨੇ ਜਨਰਲਾਂ ਨੂੰ ਕਿਹਾ ਵੀ ਤੁਸੀਂ ਵੀ ਕਮਾਂਡੋਆਂ ਵਾਂਗੂ ਫਿੱਟ ਹੋਣੇ ਚਾਹੀਦੇ ਹੋ, ਗੋਗੜਾਂ ਛੱਡੀਆਂ, ਇਹ ਕੰਮ ਠੀਕ ਨਹੀਂ ਹੈ। ਸੋ ਇਹ ਪਾਰਟ ਹੈ ਜਾਂ ਇਨਰ ਕੀ ਹੈ, ਜਾਂ ਉਹਨਾਂ ਨੂੰ ਇਹ ਦੱਸਣਾ ਫੌਜ ਨੂੰ ਵੀ ਪਾਵਰ ਕੀ ਹੈ, ਕਿਉਂਕਿ ਵਿਦਨ ਅਮਰੀਕਨ ਸਿਟੀਜ਼ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਲੈਣਾ ਹੈ, ਜਿਵੇਂ ਵਾਸ਼ਿੰਗਟਨ DC 'ਚ ਹੋਇਆ, ਜਿਹੜਾ ਸ਼ਿਕਾਗੋ 'ਚ ਹੋਇਆ, ਸੀਐਟਲ 'ਚ ਹੋਣ ਜਾ ਰਿਹਾ, ਹੋਰ LA 'ਚ ਹੋਇਆ। ਸੋ ਉਹ ਵੀ ਇੱਕ ਉਹਦੇ ਲਈ ਵੀ ਕੋਈ ਸੈਕੰਡ ਫੇਜ਼ ਤਿਆਰ ਹੋ ਰਿਹਾ। ਲੇਕਿਨ ਜਿਹੜੀ ਗੱਲ ਕਰਕੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ ਕਿ ਉਹ ਜਿਹੜੇ ਟੌਪ ਆਰਮੀ ਕਮਾਂਡਰਸ ਇਨ 100 ਜਿਹੜੇ ਇਕੱਠੇ ਸੀ, ਉਹਨਾਂ ਦਾ ਜਿਹੜਾ ਇਕੱਠ ਹੈ ਉਹ ਕੁਐਂਟੀਕੋ ਦੇ ਵਿੱਚ ਸੀ, ਜਿਹੜਾ ਮੈਰੀਨ ਕਾਰਪਸ ਬੇਸ ਹੈ ਕੁਐਂਟੀਕੋ ਦੇ ਵਿੱਚ। ਉੱਥੇ ਪ੍ਰੈਜ਼ੀਡੈਂਟ ਟਰੰਪ ਨੇ ਐਡਰੈਸ ਕੀਤਾ ਉਹਨਾਂ ਨੂੰ, ਜਿਹਦੇ 'ਚ ਉਹਨਾਂ ਨੇ ਵਰਲਡ ਸਿਚੁਏਸ਼ਨ ਦਾ ਜ਼ਿਕਰ ਔਰ ਕਿ ਭਾਈ ਮੈਂ ਕਿਵੇਂ 7-8 ਜੰਗਾਂ ਜਿਹੜੀਆਂ ਨੇ ਉਹ ਰੁਕਵਾਈਆਂ ਨੇ, ਵਰਲਡ ਕਿਵੇਂ ਵੋਲੇਟਾਈਲ ਹੈ, ਅਮਰੀਕਾ ਦੇ ਸਾਹਮਣੇ ਕੀ ਕੀ ਚੈਲੰਜਸ ਨੇ। ਔਰ ਇਸ 'ਚ ਉਹਨਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਵੀ ਕਿਹੜਾ ਜਿਹੜਾ 7, 8, 9, 10 ਮਈ ਨੂੰ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਵੈਰੀ ਬਿਗ ਕਨਫਲਿਕਟ, ਇਹ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਇਸ ਪੀਰੀਅਡ ਦੇ ਵਿੱਚ ਆਈ ਹੈਵ ਸੈਟਲਡ ਸੋ ਮੈਨੀ ਵਾਰ ਸਿੰਸ ਵੀ ਆਰ ਹੀਅਰ, ਕਿ 8-9 ਮਹੀਨੇ ਹੋ ਗਏ ਨੇ, ਕਿੰਨੀਆਂ ਮੈਂ ਜੰਗਾਂ ਰੋਕੀਆਂ 9 ਮਹੀਨਿਆਂ ਦੇ ਵਿੱਚ। ਔਰ ਇਹਦੇ 'ਚ ਜਿਹੜੀਆਂ ਨੇ ਆਈ ਹੈਵ ਸੈਟਲਡ 7। ਉਹਨਾਂ ਨੇ ਕਿਹਾ ਵੀ ਜਿਹੜਾ ਕੱਲ੍ਹ, ਕਿਉਂਕਿ ਇਹ ਜਿਹੜੀ ਗਜ਼ਾ ਪਲਾਨ ਤੋਂ ਬਾਅਦ ਉਹਨਾਂ ਦੀ ਇਹ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਮਿਲਟਰੀ ਕਮਾਂਡਰਸ ਨੂੰ ਦਿੱਤੀ। ਉਹਨਾਂ ਨੇ ਕਿਹਾ ਵੀ ਜੇ ਇਹ ਵੀ ਸੈਟਲ ਹੋ ਜਾਂਦੀ ਹੈ ਸਭ ਤੋਂ ਵੱਡੀ ਹੋਏਗੀ, ਪਰ ਹੁਣ ਤੱਕ ਜਿਹੜੀ ਸਭ ਤੋਂ ਜਿਹੜੀ ਖਤਰਨਾਕ ਜੰਗ ਮੈਂ ਸੈਟਲ ਕਰਵਾਈ ਜਾਂ ਰੁਕਵਾਈ ਜਾਂ ਜੰਗਬੰਦੀ ਕਰਵਾਈ, ਉਹਦੇ ਨੇ ਕਿਹਾ ਪਾਕਿਸਤਾਨ ਐਂਡ ਇੰਡੀਆ ਜਿਹੜੇ ਕਿ ਬੋਥ ਨਿਊਕਲੀਅਰ ਪਾਵਰਸ, ਆਈ ਸੈਟਲ ਦੈਟ। ਔਰ ਇਹ ਉਹਨਾਂ ਨੇ ਕੁਐਂਟੀਕੋ ਦੇ ਵਿੱਚ ਮਿਲਟਰੀ ਕਮਾਂਡਰਸ ਨੂੰ ਐਡਰੈਸ ਕਰਦਿਆਂ ਕਿਹਾ ਕਿ ਭਾਈ ਇਹ ਮੈਂ ਕੀਤਾ। ਔਰ ਬੇਸ਼ੱਕ ਉਹਨਾਂ ਦੇ ਬਹੁਤ ਸਾਰਿਆਂ ਨੇ, ਮੀਡੀਆ ਨੇ ਉਹਨਾਂ ਦਾ ਜਿਹੜਾ ਦੂਸਰਾ ਪਾਰਟ ਹੈ ਇਸ ਦੌਰਾਨ ਡੀਟੇਲ ਦੇ ਵਿੱਚ ਉਹਨਾਂ ਨੇ ਸਿਰਫ ਜੰਗ ਸੈਟਲ ਕਰਨ ਤੱਕ ਹੀ ਨਹੀਂ ਕਿਹਾ, ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜਦੋਂ ਹੁਣ ਜਿਹੜਾ ਗ੍ਰੇਟ ਮੈਨ ਆਸਮ ਮੁਨੀਰ ਫੀਲਡ ਮਾਰਸ਼ਲ ਪਾਕਿਸਤਾਨ ਦੇ, ਉਹ ਸ਼ਾਹਬਾਜ਼ ਸ਼ਰੀਫ ਦੇ ਨਾਲ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੈਨੂੰ ਜੋ ਕਿਹਾ, ਉਹਨੇ ਮੈਨੂੰ ਜਿਹੜਾ ਉਹ ਹੰਬਲ ਕੀਤਾ। ਉਹਨਾਂ ਨੇ ਆਸਮ ਮੁਨੀਰ ਨੇ ਮੈਨੂੰ ਕਿਹਾ ਕਿ ਤੁਸੀਂ ਲੱਖਾਂ ਜ਼ਿੰਦਗੀਆਂ ਬਚਾਈਆਂ ਨੇ, ਔਰ ਜੇ ਤੁਸੀਂ ਇਹ ਜੰਗ ਨੂੰ ਨਾ ਰੁਕਵਾਉਂਦੇ ਤਾਂ ਲੱਖਾਂ ਜ਼ਿੰਦਗੀਆਂ ਦਾ ਜ਼ਿਆ ਹੋਣਾ ਸੀ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਤਾਕਤਾਂ ਭਾਰਤ ਤੇ ਪਾਕਿਸਤਾਨ, ਉਹਨਾਂ ਦੇ ਵਿੱਚ ਬਹੁਤ ਖਤਰਨਾਕ ਜੰਗ ਸੀ। ਔਰ ਉਹਨਾਂ ਨੇ ਫਿਰ ਪਾਕਿਸਤਾਨ ਆਰਮੀ ਚੀਫ ਦੀ ਤਾਰੀਫ ਕਰਦਿਆਂ ਕਿਹਾ ਕਿ ਵੀ ਉਹਨਾਂ ਨਾਲ ਗੱਲ ਕਰਕੇ ਮੈਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕੀਤਾ ਮੇਰੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਹਿਲਗਾਮ ਤੋਂ ਬਾਅਦ ਇਹ ਜਿਹੜਾ ਝਗੜਾ ਸੀ, ਇਹਦੇ 'ਚ ਦੋਨਾਂ ਜਿਹੜੀਆਂ ਸਾਈਡਸ ਨੂੰ ਸਹਿਮਤ ਕਰਾਉਣ ਦੇ ਲਈ ਮੈਨੂੰ ਇਹਨਾਂ ਨੂੰ ਕਹਿਣਾ ਪਿਆ ਕਿ ਮੈਂ ਤੁਹਾਡੇ ਨਾਲ ਵਪਾਰਕ ਸੰਬੰਧ ਜਿਹੜਾ ਹੈ
ਉਹ ਖਤਮ ਕਰ ਦਿਆਂਗਾ। ਕਹਿੰਦੇ ਜੀ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕਿਵੇਂ ਕਰੋਗੇ? ਉਹਨੇ ਕਿਹਾ ਜੀ ਨਹੀਂ, ਮੈਂ ਦੋਨਾਂ ਨੂੰ ਫੋਨ ਕੀਤਾ ਔਰ ਉਹਦੇ ਮਾਮਲੇ 'ਚ ਮੈਂ ਟ੍ਰੇਡ ਦਾ ਇਸਤੇਮਾਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰ ਕਰਨ ਵਾਲੇ ਨਹੀਂ ਹੈ। ਉਹਨਾਂ ਨੇ ਫਿਰ ਦੋਨਾਂ ਦੇਸ਼ਾਂ ਨੇ ਜਵਾਬ ਦਿੱਤਾ ਨਹੀਂ ਨਹੀਂ, ਤੁਸੀਂ ਇਵੇਂ ਨਹੀਂ ਕਰ ਸਕਦੇ। ਮੈਂ ਕਿਹਾ ਹਾਂ ਮੈਂ ਕਰ ਸਕਦਾ, ਜੇ ਤੁਸੀਂ ਲੋਕ ਇਸ ਪਾਗਲਪਨ ਭਰੇ ਜੰਗ ਦੇ ਵਿੱਚ ਉਤਰਦੇ ਹੋ ਜਿਸ ਬਾਰੇ ਮੈਂ ਬੜੀਆਂ ਖਤਰਨਾਕ ਖਬਰਾਂ ਸੁਣ ਰਹੇ। ਫਿਰ ਉਹਨਾਂ ਨੇ ਜਿਹੜਾ ਅਗੇਨ ਕਿਹਾ ਕਿ ਇਸ ਖਤਰਨਾਕ ਜੰਗ ਦੇ ਵਿੱਚ 7 ਜਹਾਜ਼ ਡਿੱਗੇ। ਇਹ ਨਹੀਂ ਉਹਨਾਂ ਨੇ ਕਿਹਾ ਵੀ ਕਿਸ ਸਾਈਡ ਤੇ ਡਿੱਗੇ, ਉਹ ਤਾਂ ਜ਼ਾਹਰ ਹੈ ਕਿਤੇ ਡਿੱਗੇ ਨੇ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਯੁੱਧ ਚੱਲ ਰਿਹਾ ਸੀ ਬੜਾ ਖ਼ਰਾਬ ਮਾਹੌਲ ਸੀ ਔਰ ਮੇਰੇ ਇਸ ਕਹਿਣ ਤੋਂ ਬਾਅਦ ਜਿਹੜਾ ਉਹ ਜੰਗ ਰੁਕਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਆਪ ਪਾਕਿਸਤਾਨ ਦੇ ਆਰਮੀ ਚੀਫ ਮੁਨੀਰ ਨੇ ਜਦੋਂ ਮੈਨੂੰ ਮਿਲਣ ਆਏ, ਜਿਹੜਾ ਇੱਕ ਹੀ ਇਜ਼ ਅ ਯੂਨੀਕ ਮੈਨ, ਔਰ ਉਹਦੇ 'ਚ ਉਹਨਾਂ ਨੇ ਇੱਥੇ ਆਏ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਨਾਲ ਸੀ। ਜਿਹੜੇ ਮੁਨੀਰ ਨੇ ਪਾਕਿਸਤਾਨ 'ਚ ਬਹੁਤ ਅਹਿਮ ਸ਼ਖਸ ਨੇ, 3 ਦਿਨ ਪਹਿਲਾਂ ਹੀ ਇੱਥੇ ਆਏ। ਉਹਨਾਂ ਨੇ ਕਿਹਾ ਮੈਨੂੰ ਕਿ ਭਾਈ ਤੁਸੀਂ ਲੱਖਾਂ ਜਾਨਾਂ ਬਚਾਈਆਂ ਨੇ, ਤੁਸੀਂ ਇਸ ਜੰਗ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਔਰ ਇਹ ਜੰਗ ਬਹੁਤ ਬੁਰਾ ਹੋਣਾ ਸੀ ਔਰ ਇਹ ਬੜਾ ਭਿਆਨਕ ਹੋਣਾ ਸੀ। ਔਰ ਉਹਨਾਂ ਨੇ ਕਿਹਾ ਕਿ ਇਹ ਜਦੋਂ ਉਹਨਾਂ ਨੇ ਕਿਹਾ, ਆਸਮ ਮੁਨੀਰ ਨੇ, ਵਾਈਟ ਹਾਊਸ ਦੀ ਚੀਫ ਆਫ ਸਟਾਫ ਸੂਜ਼ੀ ਵਾਇਲਸ ਵੀ ਉਸ ਬੈਠਕ 'ਚ ਮੌਜੂਦ ਸੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਨੂੰ ਜਿਹੜਾ ਹੈ ਇਸ ਦੇ ਉੱਤੇ ਮਾਣ ਹੈ ਕਿ ਮੈਂ ਇਵੇਂ ਕੀਤਾ। ਇਹ ਉਹਨਾਂ ਨੇ 50ਵੀਂ ਵਾਰ ਇਹ ਦਾਅਵਾ ਕੀਤਾ ਕਿ ਜਿਹੜਾ ਇਹ ਜੰਗ ਮੈਂ ਰੁਕਵਾਇਆ। ਲੇਕਿਨ ਇਹ ਤਾਂ ਚਲੋ ਦਾਅਵਾ ਆਪਣੀ ਥਾਂ, ਨੋਬਲ ਪੀਸ ਪ੍ਰਾਈਜ਼ ਦੀ ਤਵੱਕੋ ਆਪਣੀ ਥਾਂ, ਪਰ ਐਸਾ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਰਮੀ ਚੀਫ ਆਸਮ ਮੁਨੀਰ ਨੇ ਕੀ ਧੂੜਿਆ ਹੈ ਟਰੰਪ ਦੇ ਉੱਤੇ ਕਿ ਹਰ ਮੌਕੇ ਦੇ ਉੱਤੇ ਜਿਹੜਾ ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਪਾਕਿਸਤਾਨ ਦੀ ਫੌਜੀ ਇੰਪੋਰਟੈਂਸ ਔਰ ਇਹਦੇ 'ਚ ਜਿਹੜਾ 4 ਰੋਜ਼ਾ ਜੰਗ ਹੈ 7, 8, 9, 10 ਮਈ ਦਾ ਮਿਸਾਈਲ ਔਰ ਡਰੋਨ ਜੰਗ, ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ ਔਰ ਪਾਕਿਸਤਾਨ ਦਾ ਰੁਤਬਾ ਬੜਾ ਵੱਡਾ ਹੋਇਆ। ਔਰ ਇਹੀ ਨਹੀਂ, ਈਵਨ ਜੇ ਗਜ਼ਾ ਪਲਾਨ ਜਿਹੜੀ ਹੈ ਉਹ ਸਕਸੈਸਫੁਲ ਹੁੰਦੀ ਹੈ ਤੇ ਪਾਕਿਸਤਾਨ ਨੇ ਕਮਿਟ ਵੀ ਕੀਤਾ ਹੋਏਗਾ ਵੀ ਪਾਕਿਸਤਾਨ ਵੀ ਆਪਣੀ ਫੌਜ ਜਿਹੜੀ ਫਿਰ ਪੀਸਫੁਲ ਆਰਮੀ ਜਿਹੜਾ ਫॉर ਪੀਸ ਹੋਏਗੀ ਉਹਦੇ 'ਚ ਇੰਡੋਨੇਸ਼ੀਆ, ਪਾਕਿਸਤਾਨ, ਇਜਿਪਟ, ਟਰਕੀ ਸਾਰੇ ਹੀ ਜੁਆਇਨ ਕਰਨਗੇ। ਸੋ ਇਹ ਵੀ ਜਿਹੜਾ ਟਰੰਪ ਨੇ, ਔਰ ਇਹੀ ਕਾਰਨ ਹੈ ਕਿ ਜਿਹੜੀ ਟਰੰਪ ਦੀ ਗਜ਼ਾ 20 ਪੁਆਇੰਟ ਗਜ਼ਾ ਪਲਾਨ ਹੈ ਜਿਹਨਾਂ ਮੁਲਕਾਂ ਨੇ ਸਭ ਤੋਂ ਪਹਿਲਾਂ ਵੈਲਕਮ ਕੀਤਾ, ਉਹਨੂੰ ਉਹਦੇ 'ਚ ਸਾਊਦੀ ਅਰੇਬੀਆ ਵੀ ਔਰ ਪਾਕਿਸਤਾਨ ਵੀ ਹੈ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜੇ ਸਾਊਦੀ ਅਰੇਬੀਆ ਔਰ ਪਾਕਿਸਤਾਨ ਨੇ ਮਿਊਚੁਅਲ ਡਿਫੈਂਸ ਪੈਕਟ ਕੀਤਾ ਹੈ ਤੇ ਇਹ ਵੀ ਅਮਰੀਕਾ ਦੀ ਮਰਜ਼ੀ ਦੇ ਨਾਲ ਹੀ ਕੀਤਾ ਹੋਏਗਾ। ਅੱਜ ਈਵਨ ਐਗਜ਼ੈਕਟਿਵ ਆਰਡਰ ਰਾਹੀਂ ਪ੍ਰੈਜ਼ੀਡੈਂਟ ਟਰੰਪ ਨੇ ਕੁਵੈਤ ਦੇ ਨਾਲ ਵੀ ਜਿਹੜਾ ਇਹ ਜਿਹੜਾ ਉਹ ਆਪਣਾ ਵਾਅਦਾ ਦੁਹਰਾਇਆ ਕਿ ਵੀ ਅਸੀਂ ਤੁਹਾਨੂੰ ਹਰ ਹਾਲਤ ਦੇ ਵਿੱਚ ਡਿਫੈਂਡ ਕਰਾਂਗੇ, ਕਿਉਂਕਿ ਆਲਰੇਡੀ ਜਿਹੜਾ ਉਹ ਬ੍ਰੀਚ ਹੋਇਆ ਐਗਰੀਮੈਂਟ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ। ਅਮਰੀਕਾ ਦੀ ਫੌਜ ਵੀ ਉੱਥੇ 10,000 ਬੈਠੀ ਹੋਈ ਹੈ ਔਰ ਇਸ ਤੋਂ ਜਿਹੜਾ ਕੁਵੈਤ ਨਾਟ ਕੁਵੈਤ ਕਤਰ ਦੇ ਨਾਲ ਜਿਹੜਾ ਉਹ ਐਗਰੀਮੈਂਟ ਕੀਤਾ ਵੀ ਅਸੀਂ, ਕਿਉਂਕਿ ਕਤਰ ਹੀ ਮੀਡੀਏਸ਼ਨ ਵੀ ਕਰ ਰਿਹਾ ਸੀ ਹਮਾਸ ਵਾਲਿਆਂ ਦੇ ਨਾਲ, ਹਮਾਸ ਔਰ ਇਜ਼ਰਾਈਲ ਦੀ। ਸੋ ਇਹ ਜਿੱਥੇ ਨੈਤਨਯਾਹੂ ਤੋਂ ਮਾਫੀ ਮੰਗਵਾਈ ਟਰੰਪ ਨੇ ਕੋਲ ਬਿਠਾ ਕੇ ਕਿ ਭਾਈ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਕਾਲ ਕਰ, ਉੱਥੇ ਕਤਰ ਨੂੰ ਇੱਕ ਵਾਰ ਫਿਰ ਅਮਰੀਕਾ ਨੇ ਅਸ਼ੋਰ ਕੀਤਾ ਕਿ ਅਸੀਂ ਉਵੇਂ ਹੀ ਹਾਂ ਜਿਵੇਂ ਪਹਿਲਾਂ ਸੀ, ਅਸੀਂ ਯਾਰ ਹਾਂ, ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਤੁਹਾਡਾ ਜਹਾਜ਼ 500 ਮਿਲੀਅਨ ਦਾ ਇਹਦੇ 'ਚ ਜਿਹੜਾ ਮੈਂ ਹੂਟੇ ਲੈਣਾ, ਲੇਕਿਨ ਹੁਣ ਜੋ ਪਿਛਲਾ ਹੋਇਆ ਉਸ ਨੂੰ ਭੁੱਲ ਜਾਓ ਔਰ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਅਸੀਂ ਡਿਫੈਂਡ ਕਰਾਂਗੇ। ਹੁਣ ਦੇਖੋ ਕਿ ਇਹਦਾ ਕੀ ਅਸਰ ਹੁੰਦਾ। ਪਰ ਗੱਲ ਜਿਹੜੀ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਹਵਾਲੇ ਨਾਲ ਹੈ, ਉਸ ਤੋਂ ਇਹ ਹੈ ਕਿ ਪਾਕਿਸਤਾਨ ਇਸ ਵੇਲੇ ਅਮਰੀਕਾ ਦੀਆਂ ਗੁੱਡ ਬੁੱਕਸ ਦੇ ਵਿੱਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।